ਮਨੁੱਖ ਨੇ ਕਈ ਮਾਇਨਿਆਂ ਵਿੱਚ ਆਪਣੇ ਆਪ ਨੂੰ ਜਾਨਵਰਾਂ ਤੋਂ ਭਿੰਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਮਨੁੱਖੀ ਇਤਿਹਾਸ ਇਸ ਤਰ੍ਹਾਂ ਦੇ ਘੱਲੂਘਾਰਿਆਂ ਕਤਲੋਗਾਰਤਾਂ ਨਾਲ ਭਰਿਆ ਪਿਆ ਹੈ ਜਿਹੜੇ ਮਨੁੱਖ ਦੇ ਅਣਮਨੁੱਖੀ ਵਿਹਾਰ ਦੀ ਤਰਜਮਾਨੀ ਕਰਦੇ ਹਨ। ਅਜਿਹਾ ਹੀ ਇੱਕ ਘੱਲੂਘਾਰਾ ਰਵਾਂਡਾ ਕਤਲੇਆਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸ ਵਿੱਚ ਸਿਰਫ 100 ਦਿਨਾਂ ਵਿੱਚ 8 ਲੱਖ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੀਤੇ ਦਿਨ ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਰਵਾਂਡਾ ਦੌਰੇ ਮੌਕੇ ਇਸ ਕਤਲੇਆਮ ਵਿੱਚ ਆਪਣੇ ਮੁਲਕ ਫਰਾਂਸ ਦੀ ਜ਼ਿੰਮੇਵਾਰੀ ਮੰਨਦਿਆਂ ਅਣਅਧਿਕਾਰਤ ਮਾਫੀ ਦੀ ਮੰਗ ਕੀਤੀ, ਜਿਸ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ ਵਿੱਚ ਇਹ ਘੱਲੂਘਾਰਾ ਫਿਰ ਚਰਚਾ ਦਾ ਵਿਸ਼ਾ ਬਣਿਆ। ਆਓ ਅੱਜ ਇਸ ਘੱਲੂਘਾਰੇ ਦੀਆਂ ਜੜ੍ਹਾਂ ਟਟੋਲਦੇ ਹਾਂ। ਰਵਾਂਡਾ ਤੁਤਸੀ ਅਤੇ ਹਿਊਤਸ ਲੋਕਾਂ ਦਾ ਦੇਸ਼ ਹੈ, ਜਿਸ ਵਿੱਚ ਤੁਤਸੀ ਘੱਟ ਗਿਣਤੀ ਹੋਣ ਦੇ ਬਾਵਜੂਦ ਰਾਜਕਰਤਾ ਲੋਕ ਸਨ। 1959 ਵਿੱਚ ਹਿਊਤਸ ਲੋਕਾਂ ਨੇ ਤਖਤਾ ਪਲਟ ਦਿੱਤਾ ਤੇ ਹਜ਼ਾਰਾਂ ਤੁਤਸੀ ਲੋਕਾਂ ਨੂੰ ਭੱਜ ਕੇ ਗੁਆਂਢੀ ਰਾਜਾਂ ਵਿੱਚ ਸ਼ਰਨ ਲੈਣੀ ਪਈ, ਪਰ ਉਹਨਾਂ ਨੇ ਆਪਣੇ ਅੰਦਰੋਂ ਰਾਜ ਕਰਨ ਦਾ ਸੁਪਨਾ ਮਰਨ ਨਾ ਦਿੱਤਾ। ਤੁਤਸੀ ਲੋਕਾਂ ਨੇ ਰਵਾਂਡਾ ਪੈਟਰੀਓਟਿਕ ਫਰੰਟ ਨਾਮ ਦਾ ਬਾਗੀ ਸੰਗਠਨ ਬਣਾ ਕੇ ਹਿਊਤਸ ਲੋਕਾਂ ਵਿਰੁੱਧ ਘੋਲ ਵਿੱਢ ਲਿਆ। 1990 ਵਿੱਚ ਇਹਨਾਂ ਨੇ ਰਵਾਂਡਾ ਤੇ ਹਮਲਾ ਕੀਤਾ। 3 ਸਾਲ ਜੰਗ ਚੱਲਦੀ ਰਹੀ। 1993 ਵਿੱਚ ਦੋਹਾਂ ਧਿਰਾਂ ਵਿਚਕਾਰ ਸ਼ਾਂਤੀ ਸਮਝੌਤਾ ਹੋ ਗਿਆ। ਹਾਲਾਤ ਆਮ ਵਰਗੇ ਹੋਣ ਹੀ ਲੱਗੇ ਸਨ ਕਿ ਰਵਾਂਡਾ ਦੇ ਹਿਊਤਸ ਰਾਸ਼ਟਰਪਤੀ ਜੁਵੇਨਾਈਲ ਹਬੈਰੀਮਾਨਾ ਦਾ ਜਹਾਜ਼ 4 ਅਪ੍ਰੈਲ 1994 ਨੂੰ ਡੇਗ ਲਿਆ ਗਿਆ, ਜਿਸ ਵਿੱਚ ਉਹ ਸਾਥੀਆਂ ਸਮੇਤ ਮਾਰਿਆ ਗਿਆ। ਇਸ ਹਮਲੇ ਦਾ ਦੋਸ਼ ਤੁਤਸੀ ਲੋਕਾਂ ਸਿਰ ਲੱਗਿਆ, ਪਰ ਤੁਤਸੀ ਲੋਕਾਂ ਦਾ ਕਹਿਣਾ ਸੀ ਕਿ ਇਹ ਜਹਾਜ਼ ਹਿਊਤਸ ਲੋਕਾਂ ਨੇ ਹੀ ਡੇਗਿਆ ਹੈ ਤੇ ਇਸ ਰਾਹੀਂ ਉਹਨਾਂ ਦੇ ਕਤਲੇਆਮ ਦਾ ਬਸ ਇੱਕ ਬਹਾਨਾ ਬਣਾਇਆ ਗਿਆ ਹੈ। ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਲੱਖਾਂ ਕਤਲਾਂ ਦਾ ਸਿਲਸਿਲਾ। ਲਗਾਤਾਰ 3 ਮਹੀਨੇ ਤੱਕ ਤੁਤਸੀ ਅਤੇ ਉਹਨਾਂ ਦੇ ਸਮਰਥਕ ਹਿਊਤਸ ਲੋਕਾਂ ਨੂੰ ਅੰਨ੍ਹੇਵਾਹ ਕਤਲ ਕੀਤਾ ਗਿਆ। ਇਹ ਕਤਲੇਆਮ ਸਮੇਂ ਦੀ ਹਿਊਤਸ ਸਰਕਾਰ ਦੇ ਹੁਕਮਾਂ ਅਧੀਨ ਪੂਰੀ ਵਿਉਂਤਬੰਦੀ ਨਾਲ ਕੀਤਾ ਗਿਆ। ਰੇਡੀਓ, ਅਖਬਾਰਾਂ ਤੇ ਕਾਕਰੋਚਾਂ ਵਾਂਗ ਤੁਤਸੀ ਲੋਕਾਂ ਨੂੰ ਮਾਰ ਦੇਣ ਦੇ ਬਿਆਨ ਜਾਰੀ ਕੀਤੇ ਗਏ। ਵਿਰੋਧੀ ਧਿਰ ਦੇ ਮੁੱਖ ਨਾਵਾਂ ਦੀ ਸੂਚੀ ਬਣਾ ਕੇ ਸਾਰੇ ਅਦਾਰਿਆਂ ਤੱਕ ਪੁੱਜਦਾ ਕੀਤੀ ਗਈ, ਜਿਨ੍ਹਾਂ ਦੇ ਸਾਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਰਾਜ ਕਰ ਰਹੀ ਰਾਜਨੀਤਿਕ ਪਾਰਟੀ ਦੇ ਯੂਥ ਵਿੰਗ ਨੂੰ ਕਤਲੇਆਮ ਦੀ ਖੁੱਲ੍ਹੀ ਛੋਟ ਦਿੱਤੀ ਗਈ। ਰਵਾਂਡਾ ਦੇ ਸ਼ਨਾਖਤੀ ਕਾਰਡਾਂ ਉੱਪਰ ਕਬੀਲੇ ਦਾ ਨਾਮ ਵੀ ਲਿਖਿਆ ਹੁੰਦਾ ਸੀ। ਇਸ ਲਈ ਨਾਕੇ ਲਾ ਲਾ ਕੇ ਤੁਤਸੀ ਲੋਕਾਂ ਨੂੰ ਚੁਣ ਕੇ ਮਾਰਿਆ ਗਿਆ। ਮਾਹੌਲ ਇਸ ਤਰ੍ਹਾਂ ਦਾ ਬਣਾਇਆ ਗਿਆ ਕਿ ਆਪਣੀ ਜਾਨ ਬਚਾਉਣ ਲਈ ਕਈ ਹਿਊਤਸ ਲੋਕਾਂ ਨੇ ਆਪਣੀਆਂ ਤੁਤਸੀ ਪਤਨੀਆਂ ਨੂੰ ਮਾਰ ਮੁਕਾਇਆ। ਇੱਥੋਂ ਤੱਕ ਕਿ ਕਈ ਗਿਰਜਾਘਰਾਂ ਵਿੱਚ ਜਾਨ ਬਚਾਉਣ ਆਏ ਲੋਕਾਂ ਨੂੰ ਹਿਊਤੂ ਪਾਦਰੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ। 3 ਮਹੀਨੇ ਤੱਕ ਚੱਲੇ ਇਸ ਕਤਲੇਆਮ ਨੂੰ ਸਾਰਾ ਸੰਸਾਰ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ ਤੇ ਦੇਖਦਿਆਂ 8 ਲੱਖ ਲੋਕ ਆਪਣੀ ਜਾਨ ਗਵਾ ਚੁੱਕੇ ਸਨ। ਹਾਲਾਂਕਿ UN, ਬੈਲਜੀਅਮ, ਅਮਰੀਕਾ ਅਤੇ ਫਰਾਂਸ ਦੇ ਫੌਜੀ ਦਸਤੇ ਇਲਾਕੇ ਵਿੱਚ ਮੌਜੂਦ ਸਨ, ਪਰ ਘਟਨਾਵਾਂ ਵਿੱਚ ਬੈਲਜੀਅਮ ਫੌਜੀ ਮਾਰੇ ਜਾਣ ਤੋਂ ਬਾਅਦ ਫਰਾਂਸ ਨੂੰ ਛੱਡ ਕੇ ਸਭ ਨੇ ਫੌਜ ਵਾਪਸ ਬੁਲਾ ਲਈ। ਫਰਾਂਸ ਹਿਊਤੂ ਸਰਕਾਰ ਦਾ ਸਹਿਯੋਗੀ ਸੀ, ਜਿਸ ਨੇ ਆਪਣੇ ਨਾਗਰਿਕਾਂ ਨੂੰ ਰਵਾਂਡਾ ਵਿੱਚੋਂ ਕੱਢਿਆ ਤੇ ਫਿਰ ਇੱਕ ਸੁਰੱਖਿਅਤ ਘੇਰਾ ਸਥਾਪਿਤ ਕੀਤਾ। ਪਰ ਇਲਜ਼ਾਮ ਲੱਗਦੇ ਹਨ ਕਿ ਉਸ ਘੇਰੇ ਵਿੱਚ ਵੀ ਫਰਾਂਸ ਨੇ ਕਤਲੇਆਮ ਰੋਕਣ ਲਈ ਕੁਝ ਖਾਸ ਨਹੀਂ ਕੀਤਾ, ਜਿਸ ਵਜ੍ਹਾ ਨਾਲ ਹੀ ਅੱਜ ਫਰਾਂਸੀਸੀ ਰਾਸ਼ਟਰਪਤੀ ਆਪਣੀ ਜ਼ਿੰਮੇਵਾਰੀ ਕਬੂਲਦੇ ਹੋਏ ਮਾਫੀ ਮੰਗ ਰਹੇ ਹਨ। By ignoring the warnings of the most lucid observers, France then bore a damning responsibility in a spiral that led to the worst, even though it was precisely what it was trying to avoid. ਪਰ ਕਤਲੇਆਮ ਇੱਥੋਂ ਤੱਕ ਹੀ ਨਹੀਂ ਸੀ। 3 ਮਹੀਨੇ ਬਾਅਦ ਤੁਤਸੀ ਲੋਕਾਂ ਦੇ ਗੁੱਟ RPF ਨੇ ਯੁਗਾਂਡਾ ਦੀ ਫੌਜੀ ਮਦਦ ਨਾਲ ਜੁਲਾਈ ਵਿੱਚ ਰਵਾਂਡਾ ਦੀ ਰਾਜਧਾਨੀ ਤੇ ਕਬਜ਼ਾ ਕਰ ਲਿਆ। ਹੁਣ ਭੱਜਣ ਦੀ ਵਾਰੀ ਹਿਊਤੂ ਲੋਕਾਂ ਦੀ ਸੀ। ਬਦਲਾਖੋਰੀ ਦੀ ਭਾਵਨਾ ਤੋਂ ਡਰਦਿਆਂ ਲੱਖਾਂ ਹਿਊਤੂ ਆਸ-ਪਾਸ ਦੇ ਕੋਂਗੋ ਵਰਗੇ ਦੇਸ਼ਾਂ ਵੱਲ ਨੱਠਣ ਲੱਗੇ। ਕੋਂਗੋ ਵਿੱਚ ਹਜ਼ਾਰਾਂ ਮੌਤਾਂ ਇਸ ਹਾਲਤ ਕਾਰਨ ਹੈਜੇ ਨਾਲ ਹੀ ਹੋ ਗਈਆਂ।
ਦੂਜੇ ਪਾਸੇ ਮੁੜ ਸੱਤਾ ਵਿੱਚ ਆਉਣ ਤੋਂ ਬਾਅਦ ਤੁਤਸੀਆਂ ਨੇ ਹਜ਼ਾਰਾਂ ਹਿਊਤੂ ਮਾਰੇ, ਪਰ ਸਰਕਾਰ ਅੱਜ ਤੱਕ ਇਸ ਨੂੰ ਸਿਰਫ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਲਾਏ ਦੋਸ਼ ਹੀ ਕਹਿੰਦੀ ਹੈ। ਉਧਰ ਡੀਸੀ ਕੋਂਗੋ ਵਿੱਚ ਵੀ ਕਈ ਤਰ੍ਹਾਂ ਬਣਨ ਨਾਲ ਉਥਲ-ਪੁਥਲ ਮਚ ਗਈ। ਖਣਿਜਾਂ ਨਾਲ ਲਬਰੇਜ਼ ਕੋਂਗੋ ਦੀ ਜ਼ਮੀਨ ਤੇ ਕਬਜ਼ੇ ਲਈ ਪੈਦਾ ਹੋਏ ਟਕਰਾਅ ਵਿੱਚ 2003 ਤੱਕ 50 ਲੱਖ ਮੌਤਾਂ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ। ਰਵਾਂਡਾ ਦੇ ਬਾਰਡਰਾਂ ਤੇ ਹਾਲੇ ਤੱਕ ਵੀ ਇਹਨਾਂ ਵਿੱਚੋਂ ਕੁਝ ਗਰੁੱਪ ਸਰਗਰਮੀਆਂ ਕਰਦੇ ਰਹਿੰਦੇ ਹਨ।